सोचोगे कि की वाकई इंसानियत इन्नी भी कर सकती। 4 जणिਆਂ ने ਉਹਦੀ ਕੁੜੀ ਦੀ ਰੀੜ੍ਹ ਦੀ ਹੱਡੀ ਵੀ ਤੋੜ ਦਿੱਤੀ, ਉਹਦੇ ਨਾਲ ਹਿੰਸਾ ਕੀਤੀ ਤੇ ਉਹਦੀ ਜੀਭ ਵੀ ਵੜ ਦਿੱਤੀ ਗਈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਜਸਟਿਸ ਡਿਲੇ ਜਸਟਿਸ ਡਿਨਾਈਡ ਇਹ ਆਮ ਤੌਰ ਤੇ ਕਿਹਾ ਜਾਂਦਾ ਤੇ ਕਈ ਵਾਰੀ ਨਿਆਂ ਦੇਣਾ ਹੀ ਇਹ ਨਹੀਂ ਹੁੰਦਾ ਕਿ ਨਿਆਂ ਦੇਤਾ, ਨਿਆਂ ਹੋ ਗਿਆ ਤੇ ਨਿਆਂ ਹੋ ਗਿਆ। ਨਿਆਂ ਹੋਇਆ ਮਹਿਸੂਸ ਕਰਾਉਣਾ ਵੀ ਨਿਆਂ ਦੇਣ ਦੇ ਮਾਮਲੇ ਦੇ ਵਿੱਚ ਕੜੀ ਹੈ, ਜਿਹਦੇ ਨਾਲ ਇਹ ਮਹਿਸੂਸ ਹੁੰਦਾ ਕਿ ਵਾਕਈ ਸਾਡੇ ਨਾਲ ਨਿਆਂ ਹੋਇਆ। ਨਿਆਂ ਦੀ ਗੱਲ ਕਿਉਂ ਕਰ ਰਹੇ ਹਾਂ? ਕਿਉਂਕਿ ਇੱਕ ਅਜਿਹੀ ਬਲਾਤਕਾਰ ਦੀ ਘਟਨਾ ਵਾਪਰਦੀ ਹੈ ਯੂਪੀ ਦੇ ਵਿੱਚ, ਜਿਹਦੇ ਵਿੱਚ ਬਲਾਤਕਾਰ ਪੀੜਤਾ ਦੇ ਨਾਲ ਉਹ ਵਰਤਾਰਾ ਕੀਤਾ ਜਾਂਦਾ ਹੈ, ਜਿਉਂਦੀ ਨਾਲ ਹੀ ਨਹੀਂ ਮਰੀ ਦੇ ਨਾਲ ਵੀ, ਕਿ ਤੁਹਾਡੇ ਲੂੰ ਕੰਡੇ ਸੁਣ ਕੇ ਖੜੇ ਹੋ ਜਾਣਗੇ। ਤੁਸੀਂ ਸੋਚੋਗੇ ਕਿ ਕੀ ਵਾਕਈ ਇਨਸਾਨੀਅਤ ਇੰਨੀ ਵੀ ਕਰ ਸਕਦੀ ਹੈ। ਕਰੋਨਾ ਮਹਾਮਾਰੀ ਦੇ ਦੌਰਾਨ ਯੂਪੀ ਦੇ ਹਾਥਰਸ ਦੇ ਵਿੱਚ ਇੱਕ ਦਲਿਤ ਭਾਈਚਾਰੇ ਦੀ ਧੀ ਦੇ ਨਾਲ ਬਲਾਤਕਾਰ ਹੁੰਦਾ। ਬਲਾਤਕਾਰੀਆਂ ਨੇ, ਜਿਨ੍ਹਾਂ ਉੱਤੇ ਦੋਸ਼ ਲੱਗਿਆ ਸੀ, 4 ਜਣਿਆਂ ਨੇ ਉਹਦੀ ਕੁੜੀ ਦੀ ਰੀੜ੍ਹ ਦੀ ਹੱਡੀ ਵੀ ਤੋੜ ਦਿੱਤੀ, ਉਹਦੇ ਨਾਲ ਹਿੰਸਾ ਕੀਤੀ ਕਿ ਇਹ ਆਪਣਾ ਜਿਹੜੀ ਸਾਡੇ ਤੋਂ ਕਰਤੂਤ ਕੀਤੀ ਗਈ ਲੋਕਾਂ ਨੂੰ ਦੱਸੇ ਨਾ, ਤਾਂ ਉਹਦੀ ਜੀਭ ਵੀ ਵੜ ਦਿੱਤੀ ਗਈ। ਇੰਨਾ ਹੀ ਨਹੀਂ, ਰੀੜ੍ਹ ਦੀ ਹੱਡੀ ਤੋੜ ਕੇ ਜੀਭ ਵੀ ਵੱਢ ਕੇ ਤੇ ਉਹਨੂੰ ਇਸ ਹਾਲਾਤ ਦੇ ਵਿੱਚ ਛੱਡਿਆ ਗਿਆ ਕਿ ਉਹ ਹਸਪਤਾਲ, ਜਿਹੜਾ ਦਿੱਲੀ ਦਾ ਇੱਕ ਬਹੁਤ ਤਕੜਾ ਹਸਪਤਾਲ ਦੇ ਵਿੱਚ ਉਹਦਾ ਇਲਾਜ ਚੱਲਿਆ ਸੀਗਾ, ਤਾਂ ਉਸ ਹਸਪਤਾਲ ਦੇ ਵਿੱਚ ਉਹ ਬਿਆਨ ਬੜੀ ਮੁਸ਼ਕਲ ਦੇ ਨਾਲ ਦੇ ਸਕੀ ਤੇ ਬਾਅਦ ਦੇ ਵਿੱਚ ਉਹਦੀ ਮੌਤ ਹੋ ਜਾਂਦੀ। ਔਰ ਬੜੀ ਮੰਦਭਾਗੀ ਘਟਨਾ ਕਿ ਇਹ ਤਾਂ ਉਹਦੇ ਜਿਉਂਦੀ ਨਾਲ ਹੋਇਆ, ਉਹਦੇ ਮਰੀ ਨਾਲ ਕੀ ਹੋਇਆ, ਉਹਦੇ ਡੈੱਡ ਬੋਡੀ ਦੇ ਨਾਲ ਕੀ ਹੋਇਆ ਕਿ ਉਸ ਨੂੰ ਰਾਤ ਦੇ ਹਨੇਰੇ ਦੇ ਵਿੱਚ ਸਾੜਿਆ ਗਿਆ। ਬਾਅਦ ਦੇ ਵਿੱਚ ਪੁਲਿਸ ਉੱਤੇ ਹੀ ਦੋਸ਼ ਲੱਗਦੇ ਕਿ ਉਹਨੇ ਸਾੜਿਆ, ਕਿ ਹੁਣ ਮਾਮਲਾ ਕੋਈ ਜ਼ਿਆਦਾ ਨਾ ਵੱਧ ਜਾਵੇ। ਅਤੇ ਬਾਅਦ ਦੇ ਵਿੱਚ ਉਹਦੀ ਜਿਹੜੀ ਸੜ ਰਹੀ ਚਿਤਾ ਸੀ ਉਹਨੂੰ ਬੁਝਾਇਆ ਗਿਆ ਜਦੋਂ ਕਾਨੂੰਨ ਨੇ ਇਹਦੇ ਵਿੱਚ ਐਂਟਰ ਕੀਤਾ। ਚਿਤਾ ਰੋਕ ਕੇ, ਚਿਤਾ 'ਤੇ ਪਾਣੀ ਪਾ ਕੇ, ਜਿਹੜੀ ਆਪਾਂ ਸੜ ਰਹੇ ਇੱਕ ਸ਼ਮਸ਼ਾਨ ਘਾਟ ਦੇ ਵਿੱਚ ਜਦੋਂ ਆਪਾਂ ਅੱਗ ਲਾ ਦਿੰਦੇ ਹਾਂ, ਤਾਂ ਬਾਅਦ ਦੇ ਵਿੱਚ ਉਹ ਰੋਕ ਕੇ ਫਿਰ ਮਾਮਲੇ ਦੇ ਵਿੱਚ ਸਾਰੀਆਂ ਜਿਹੜੀਆਂ ਜੋ ਕਾਨੂੰਨੀ ਚਾਰਾਜੋਈਆਂ ਸੀ ਉਹ ਸ਼ੁਰੂ ਹੋ ਸਕੀਆਂ। ਘਟਨਾ ਕੀ ਹੈ ਪੂਰੀ ਇਹ ਵੀ ਦੱਸਦੇ ਹਾਂ, ਅਤੇ ਹੁਣ ਕਿਉਂ ਇਹਦੀ ਚਰਚਾ ਕਰ ਰਹੇ ਹਾਂ ਇਹ ਵੀ ਜ਼ਰੂਰ ਦੱਸਦੇ ਹਾਂ। 14 ਸਤੰਬਰ 2020 ਦੀ ਗੱਲ ਹੈ, ਕਰੋਨਾ ਮਹਾਮਾਰੀ ਜਦੋਂ ਚੱਲ ਰਹੀ ਸੀ। ਹਾਥਰਸ ਜ਼ਿਲ੍ਹਾ ਜਿਹੜਾ ਉੱਤਰ ਪ੍ਰਦੇਸ਼ ਦਾ, ਉੱਥੋਂ ਦਾ ਇੱਕ ਪਿੰਡ ਆ, ਉਹਦੀ 19 ਸਾਲਾ ਇੱਕ ਦਲਿਤ ਪਰਿਵਾਰ ਦੇ ਵਿੱਚ, ਭਾਈਚਾਰੇ ਦੇ ਵਿੱਚੋਂ ਕੁੜੀ ਹੈ ਜਿਹੜੀ, ਉਹ ਖੇਤਾਂ ਨੂੰ ਘਾਹ ਲੈਣ ਜਾਂਦੀ ਹੈ। ਤਥਾ ਕਥਿਤ ਸ਼ਬਦ ਵਰਤ ਰਿਹਾ ਮੈਂ, ਉੱਚੀ ਜਾਤ ਦੇ ਨਾਲ ਸੰਬੰਧਿਤ 4 ਮਰਦਾਂ ਨੇ ਉਹਨੂੰ ਧੂਇਆ, ਲਤਾੜਿਆ, ਜਬਰ ਜਨਾਹ ਕੀਤਾ। ਕੁੜੀ ਹਮਲਾ ਕਰਨ ਵਾਲਿਆਂ ਦੇ ਨਾਲ ਲੜੀ ਵੀ, ਉਹਦਾ ਮੂੰਹ ਜ਼ਬਰਦਸਤੀ ਬੰਦ ਕਰ ਦਿੱਤਾ ਅਤੇ ਕੁੱਟਮਾਰ ਕੀਤੀ। ਰੀੜ੍ਹ ਦੀ ਹੱਡੀ ਉਹਦੀ ਟੁੱਟ ਗਈ ਸੀ ਅਤੇ ਉਹਦੀ ਜੀਭ ਜਿਹੜੀ ਉਹ ਵੜ ਦਿੱਤੀ ਗਈ। ਪੀੜਤ ਪਰਿਵਾਰ ਜ਼ਖਮੀ ਕੁੜੀ ਨੂੰ ਲੈ ਕੇ ਥਾਣੇ ਗਿਆ, ਜਿੱਥੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਵਧੀਕੀ ਹੋ ਗਈ ਉਹਨਾਂ ਦੇ ਨਾਲ, ਜ਼ਬਰ ਜਨਾਹ ਹੋ ਗਿਆ, ਪਰ ਸੁਣਵਾਈ ਕੋਈ ਨਹੀਂ। ਉਸ ਤੋਂ ਪੁਲਿਸ ਵਾਲਿਆਂ ਨੇ ਗਾਲਾਂ ਕੱਢੀਆਂ ਉਹਨਾਂ ਨੂੰ। ਫਿਰ ਉਸ ਨੂੰ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਅਲੀਗੜ੍ਹ ਦੇ ਵਿੱਚ ਦਾਖਲ ਕਰਵਾਇਆ ਗਿਆ। ਗੱਲ ਸੋਸ਼ਲ ਮੀਡੀਆ ਅਤੇ ਪ੍ਰੈਸ ਦੇ ਵਿੱਚ ਉੱਭਰੀ ਤਾਂ ਪੁਲਿਸ ਨੇ 20 ਸਤੰਬਰ ਨੂੰ ਕੇਸ ਦਰਜ ਕੀਤਾ, ਯਾਨੀ ਕਿ 14 ਸਤੰਬਰ ਦੀ ਗੱਲ ਹੈ ਜਦੋਂ ਉਹਦੇ ਨਾਲ ਇਹ ਅਣਹੋਣੀ ਘਿਨਾਉਣੀ ਵਾਰਦਾਤ ਕੀਤੀ ਜਾਂਦੀ ਹੈ, ਅਤੇ 20 ਦਸੰਬਰ ਨੂੰ ਕੇਸ ਦਰਜ ਕੀਤਾ ਗਿਆ। ਬਾਅਦ ਦੇ ਵਿੱਚ ਉਹਨੂੰ ਸਫਦਰਜੰਗ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਸ ਸਮੇਂ ਪੁਲਿਸ ਨੇ ਉਸ ਦਾ ਬਿਆਨ ਦਰਜ ਕੀਤਾ, ਅਤੇ ਜਿਸ ਦੇ ਵਿੱਚ ਕੁੜੀ ਨੇ 4 ਮਰਦਾਂ ਦੇ ਉੱਤੇ ਜਬਰ ਜਨਾਹ ਦਾ ਦੋਸ਼ ਲਾਇਆ। 29 ਸਤੰਬਰ 2020 ਨੂੰ ਉਹਦੀ ਮੌਤ ਹੋ ਗਈ। 14 ਸਤੰਬਰ ਨੂੰ ਘਟਨਾ ਵਾਪਰੀ, 20 ਸਤੰਬਰ ਨੂੰ ਕੇਸ ਦਰਜ ਹੋਇਆ। ਉਸੇ ਦਰਮਿਆਨ ਉਹ ਸਫਦਰਜੰਗ ਹਸਪਤਾਲ ਦੇ ਵਿੱਚ ਸੀ। 29 ਸਤੰਬਰ ਯਾਨੀ ਕਿ ਤਕਰੀਬਨ ਘਟਨਾ ਤੋਂ 15 ਦਿਨਾਂ ਬਾਅਦ ਉਸ ਕੁੜੀ ਦੀ ਮੌਤ ਹੋ ਜਾਂਦੀ ਹੈ। ਕੁੜੀ ਮਰ ਗਈ, ਪਰ ਮ੍ਰਿਤਕ ਦੇ ਹਜੇ ਵੀ ਇਸ ਦੁਨੀਆ ਦੇ ਵਿੱਚ ਸੀ। ਜਿਨ੍ਹਾਂ ਲੋਕਾਂ ਨੇ ਗੁਨਾਹ ਕੀਤਾ ਸੀ ਉਹਨਾਂ ਨੂੰ ਲੱਗਦਾ ਸੀਗਾ। ਤਾਂ ਸਵਾਲ ਇਹ ਸੀਗਾ ਕਿ ਉਹ ਮ੍ਰਿਤਕ ਦੇ ਉਹ ਲਾਸ਼, ਉਹ ਬੇਜਾਨ ਸਰੀਰ ਦਾ ਕੀ ਕੀਤਾ ਜਾਵੇ। ਉਹਦੇ ਪਰਿਵਾਰ ਨੂੰ ਘਰ ਦੇ ਵਿੱਚ ਡੱਕਿਆ ਗਿਆ ਅਤੇ ਆਪਣਿਆਂ ਦੀ ਹਾਜ਼ਰੀ ਤੋਂ ਬਿਨਾਂ ਹੀ 29 ਸਤੰਬਰ ਦੀ ਰਾਤ ਨੂੰ ਉਹ ਲਾਸ਼ ਜਲਾ ਦਿੱਤੀ ਗਈ। ਪੱਤਰਕਾਰਾਂ ਦੇ ਉਸ ਪਿੰਡ ਤੱਕ ਪਹੁੰਚਣ 'ਤੇ ਰੋਕਾਂ ਲਾਈਆਂ ਗਈਆਂ ਅਤੇ ਕਈਆਂ ਨੂੰ ਗ੍ਰਿਫਤਾਰ ਕੀਤਾ ਗਿਆ। ਵਿਰੋਧੀ ਪਾਰਟੀਆਂ ਦੇ ਸਿਆਸਤਦਾਨਾਂ ਨੂੰ ਵੀ ਰੋਕਿਆ ਗਿਆ। ਇਲਾਹਾਬਾਦ ਹਾਈ ਕੋਰਟ ਨੇ ਆਪਣੇ ਆਪ ਘਟਨਾ ਦਾ ਨੋਟਿਸ ਲੈਂਦਿਆਂ 29 ਸਤੰਬਰ ਨੂੰ ਪੀੜਤਾ ਦੀ ਮੌਤ ਤੋਂ ਬਾਅਦ ਇਹ ਗੱਲ ਕਹੀ ਹੈ ਕਿ ਸਾਡੀਆਂ ਆਤਮਾਵਾਂ ਨੂੰ ਹਲੂਣਾ ਮਾਰਿਆ। ਇਲਾਹਾਬਾਦ ਹਾਈ ਕੋਰਟ ਨੇ ਆਪਣੇ ਆਪ ਨੋਟਿਸ ਲਿਆ। ਉਸ ਸਮੇਂ ਉੱਤਰ ਪ੍ਰਦੇਸ਼ ਜਿਹੜਾ ਪ੍ਰਸ਼ਾਸਨ ਹੈ ਉਹਦਾ ਰਵੱਈਆ ਕਿਹੋ ਜਿਹਾ ਸੀ, ਇਹਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ। ਜਦੋਂ ਸੋਸ਼ਲ ਮੀਡੀਆ 'ਤੇ ਖਬਰ ਉੱਭਰੀ ਤਾਂ ਹਾਥਰਸ ਦੇ ਜ਼ਿਲ੍ਹਾ ਮੈਜਿਸਟ੍ਰੇਟ ਜਾਣੀ ਕਿ ਡਿਪਟੀ ਕਮਿਸ਼ਨਰ ਇਹ ਗੱਲ ਕਹਿੰਦਾ ਵਾ ਕਿ ਇਹ ਖਬਰ ਝੂਠੀ ਹੈ, ਫਰਜ਼ੀ ਹੈ। ਕੁਝ ਦਿਨਾਂ ਬਾਅਦ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਪ੍ਰੈਸ ਨੂੰ ਦੱਸਿਆ ਕਿ ਕੁੜੀ ਨਾਲ ਤਾਂ ਕੋਈ ਜਬਰ ਜਨਾਹ ਹੋਇਆ ਹੀ ਨਹੀਂ।
ਉਸ ਦੇ ਸਰੀਰ ਦੇ ਵਿੱਚੋਂ ਲਏ ਗਏ ਸੈਂਪਲਾਂ ਦੇ ਵਿੱਚੋਂ ਕੋਈ ਸਬੂਤ ਮਿਲੇ ਹੀ ਨਹੀਂ। ਲੋਕਾਂ ਦਾ ਜਦੋਂ ਰੋਹ ਵਧਿਆ, ਜਦੋਂ ਲੋਕ ਪ੍ਰਸ਼ਾਸਨ ਨੂੰ ਪੈਣ ਲੱਗ ਪਏ, ਤਾਂ 3 ਅਕਤੂਬਰ ਨੂੰ ਸੂਬਾ ਸਰਕਾਰ ਨੇ ਜ਼ਿਲ੍ਹੇ ਦੇ ਪੁਲਿਸ ਮੁਖੀ ਤੇ 4 ਹੋਰ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਤੇ 10 ਅਕਤੂਬਰ ਨੂੰ ਤਫਤੀਸ਼ ਕੇਂਦਰੀ ਜਾਂਚ ਏਜੰਸੀ ਦੇ ਹਵਾਲੇ ਕਰ ਦਿੱਤੀ। ਹੁਣ ਕੀ ਹੈ? ਹੁਣ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਕੇਸ ਬਾਰੇ ਫੈਸਲਾ ਜਦੋਂ ਦਿੱਤਾ ਤਾਂ ਨਾਮਜ਼ਦ ਕੀਤੇ ਗਏ 4 ਵਿਅਕਤੀਆਂ ਦੇ ਵਿੱਚੋਂ ਸਿਰਫ ਇੱਕ ਸੰਦੀਪ ਸਿਸੋਦੀਆ ਨੂੰ ਹੀ ਦੋਸ਼ੀ ਮੰਨਿਆ, ਬਾਕੀ ਤਿੰਨਾਂ ਨੂੰ ਨਹੀਂ ਮੰਨਿਆ। ਮਸਲੇ ਦੇ ਵਿੱਚ ਕੀ ਹੋਇਆ? ਦਲਿਤ ਭਾਈਚਾਰੇ ਦੀ ਕੁੜੀ ਦੇ ਨਾਲ ਬਲਾਤਕਾਰ ਹੁੰਦਾ, ਉਹਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਜਾਂਦੀ, ਉਹਦੀ ਜੀਭ ਵੱਢ ਦਿੱਤੀ ਜਾਂਦੀ ਹੈ। ਹਸਪਤਾਲ ਦੇ ਵਿੱਚ ਉਹ 10-15 ਦਿਨ ਮਸਾਂ ਕੱਢਦੀ ਹੈ ਤੇ ਉਹਦੀ ਮੌਤ ਹੋ ਜਾਂਦੀ ਹੈ ਤੇ ਉਹ ਦੋਸ਼ੀਆਂ ਦੇ ਨਾਮ ਲੈ ਦਿੰਦੀ ਹੈ। ਪੁਲਿਸ ਪ੍ਰਸ਼ਾਸਨ ਦਾ ਐਡਾ ਘਟੀਆ ਰਵੱਈਆ ਰਿਹਾ ਕਿ ਪੁਲਿਸ ਨੇ ਜਿਉਂਦੀ ਧੀ ਨੂੰ ਇਨਸਾਫ ਤਾਂ ਨਹੀਂ ਦਿੱਤਾ, ਥਾਣੇ ਦੇ ਵਿੱਚੋਂ ਗਾਲਾਂ ਕੱਢੀਆਂ। ਜਦੋਂ ਉਹਦੀ ਮੌਤ ਹੋ ਗਈ, ਮ੍ਰਿਤਕ ਦੇ ਪਿੰਡ ਗਈ, ਤਾਂ ਉਦੋਂ ਘਰਦਿਆਂ ਨੂੰ ਅੰਦਰ ਤਾੜ ਕੇ ਪੁਲਿਸ ਨੇ ਜ਼ਬਰੀ ਸੰਸਕਾਰ ਕਰ ਦਿੱਤਾ। ਇਹ ਦੋਸ਼ ਪੁਲਿਸ ਤੇ ਲੱਗਦੇ ਰਹੇ। ਖੈਰ, ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਧਾਰਾ 302 ਦੇ ਸੰਦੀਪ ਨੂੰ ਵੀ ਤਾਜ਼ੀਰਾਤ ਤੇ ਹਿੰਦੀ ਧਾਰਾ 302 ਦੇ ਤਹਿਤ ਕੁੜੀ ਦੇ ਕਤਲ ਦਾ ਦੋਸ਼ੀ ਨਹੀਂ ਮੰਨਿਆ ਗਿਆ, ਸਗੋਂ ਧਾਰਾ 304 ਤਹਿਤ ਅਜਿਹੀਆਂ ਸੱਟਾਂ ਪਹੁੰਚਾਉਣ ਦੀ ਕੋਸ਼ਿਸ਼ ਦਾ ਦੋਸ਼ੀ ਮੰਨਿਆ ਗਿਆ ਜਿਨ੍ਹਾਂ ਕਾਰਨ ਮੌਤ ਹੋ ਸਕਦੀ ਸੀ। ਧਾਰਾ 302 ਦੇ ਤਹਿਤ ਦੋਸ਼ੀ ਨੂੰ ਫਾਂਸੀ ਦੀ ਉਮਰ ਕੈਦ ਦੀ ਸਜ਼ਾ ਹੁੰਦੀ ਹੈ, ਜਦੋਂ ਕਿ ਧਾਰਾ 304 ਦੇ ਤਹਿਤ ਸਿਰਫ 10 ਸਾਲ ਤੱਕ ਦੀ ਕੈਦ। ਇਹ ਫੈਸਲਾ ਵੱਡੇ ਸਵਾਲ ਉਠਾਉਂਦਾ। ਜਦੋਂ ਤੋਂ ਇਹ ਫੈਸਲਾ ਆਇਆ, ਬਹੁਤੇ ਲੋਕਾਂ ਨੇ ਤੇ ਚਰਚਾ ਕੀਤੀ ਹੈ ਕਿ ਕੀ ਸਾਡੀ ਨਿਆਂ ਪ੍ਰਣਾਲੀ ਦੇ ਵਿੱਚ ਪੂਰਨ ਨਿਆਂ ਨਹੀਂ ਮਿਲ ਸਕਦਾ। ਕੁੜੀ ਨੇ ਮਰਨ ਤੋਂ ਪਹਿਲਾਂ ਪੁਲਿਸ ਦੇ ਸਾਹਮਣੇ ਬਿਆਨ ਦਿੱਤਾ ਸੀਗਾ ਕਿ ਉਹਦੇ ਨਾਲ ਜਬਰ ਜਨਾਹ ਹੋਇਆ। ਉਹ ਬਿਆਨ ਨੂੰ ਮਰਨ ਸਮੇਂ ਦਿੱਤੀ ਗਈ ਗਵਾਹੀ ਜਿਹੜੀ ਹੈ ਉਹ ਮੰਨ ਕੇ ਮੁਲਜ਼ਮਾਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਗਈ? ਉਸ ਦੇ ਸਰੀਰ ਦੇ ਵਿੱਚੋਂ ਲਏ ਗਏ ਸੈਂਪਲ ਜਬਰ ਜਨਾਹ ਹੋਣ ਤੋਂ ਕਈ ਦਿਨ ਬਾਅਦ ਲਏ ਗਏ, ਜਦੋਂ ਕਿ ਵਿਗਿਆਨਿਕ ਤੌਰ ਤੇ ਜੇ ਸੈਂਪਲ ਜਬਰ ਜਨਾਹ ਦੇ 3 ਦਿਨਾਂ ਦੇ ਅੰਦਰ ਨਾ ਲਏ ਜਾਣ ਤਾਂ ਉਹਨਾਂ ਦਾ ਸਬੂਤ ਮਿਲਣਾ ਬਹੁਤ ਮੁਸ਼ਕਲ ਹੁੰਦਾ ਉਹਨਾਂ ਤੋਂ। ਇਹ ਵੀ ਸਵਾਲ ਉੱਠਦਾ ਕਿ ਬਾਕੀ ਦੇ 3 ਮਰਦ ਦੋਸ਼ ਮੁਕਤ ਕਿਵੇਂ ਹੋ ਗਏ? CBI ਦੁਆਰਾ ਜਿਹੜੀ ਇਹ ਤਫਤੀਸ਼ ਕੀਤੀ ਗਈ ਹੈ ਉਹਦੇ 'ਚ ਖਾਮੀਆਂ ਕੀ ਨੇ? ਕੀ ਅਸੀਂ ਅਨਿਆਂ ਸਵੀਕਾਰ ਕਰ ਲੈਣ ਵਾਲਾ ਸਮਾਜ ਬਣ ਚੁੱਕੇ ਹਾਂ? ਇੱਥੋਂ ਇਹ ਘਟਨਾ ਤੋਂ ਪ੍ਰਤੱਖ ਹੈ ਗੱਲ ਕਿ ਨਿਆਂ ਇਸ ਲਈ ਨਹੀਂ ਮਿਲਿਆ ਕਿਉਂਕਿ ਜ਼ਬਰ ਦਾ ਸ਼ਿਕਾਰ ਹੋਈ ਕੁੜੀ ਦਲਿਤ ਭਾਈਚਾਰੇ ਨਾਲ ਸੰਬੰਧਿਤ ਸੀ ਤੇ ਜ਼ੁਲਮ ਕਰਨ ਵਾਲੇ ਤਥਾ ਕਥਿਤ ਉੱਚੀ ਜਾਤ ਦੇ ਨਾਲ ਸੰਬੰਧਿਤ। ਨਿਆਂ ਇਸ ਲਈ ਵੀ ਨਹੀਂ ਮਿਲਿਆ ਕਿ ਇਸ ਘਟਨਾ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਪ੍ਰਸ਼ਾਸਨ ਤੇ ਪੁਲਿਸ ਦੇ ਹਥਿਆਰਾਂ ਦੇ ਹੱਕ ਦੇ ਵਿੱਚ ਖੜੇ ਨਜ਼ਰ ਆ ਰਹੇ ਸਨ ਤੇ ਸੂਬੇ ਦੀ ਸੱਤਾਧਾਰੀ ਪਾਰਟੀ ਦਾ ਰਵੱਈਆ ਵੀ ਦੋਸ਼ਪੂਰਨ ਸੀ। ਨਿਆਂ ਇਸ ਲਈ ਨਹੀਂ ਮਿਲਿਆ ਕਿ ਦਲਿਤ ਸਮਾਜ ਜਥੇਬੰਦ ਨਹੀਂ ਹੈ ਤੇ ਦੇਸ਼ ਦੀਆਂ ਜਮਹੂਰੀ ਤਾਕਤਾਂ ਕਮਜ਼ੋਰ ਨੇ। ਤੁਹਾਨੂੰ ਯਾਦ ਹੋਣਾ ਯੂਪੀ ਦੇ ਵਿੱਚ ਹੀ ਜਦੋਂ ਕਿਸਾਨੀ ਅੰਦੋਲਨ ਸੀ ਤਾਂ ਪੱਤਰਕਾਰਾਂ ਨੇ ਕਵਰੇਜ ਕੀਤਾ ਲਖੀਮਪੁਰ ਖੀਰੀ ਨੂੰ, ਤਾਂ ਉੱਥੇ ਕਿਸਾਨਾਂ ਨੂੰ ਦਰੜ ਕੇ ਮਿੱਧ ਕੇ ਮਾਰ ਦਿੱਤਾ, ਕਤਲ ਕਰ ਦਿੱਤਾ ਕਿਸਾਨਾਂ ਦਾ। ਪਰ ਉਸ ਮਾਮਲੇ ਦੇ ਵਿੱਚ ਕੀ ਹੋਇਆ? ਅਜੇ ਮਿਸ਼ਰਾ ਟੈਨੀ ਸਰਕਾਰ ਦੇ ਵਿੱਚ ਰਿਹਾ, ਕਿਸੇ ਨੇ ਨਹੀਂ ਹਟਾਇਆ। ਬਿਲਕਿਸ ਬਾਨੋ, ਉਹਦੇ ਬਾਰੇ ਤੁਸੀਂ ਸੁਣਿਆ ਹੀ ਹੋਣਾ, ਉਹਦੇ ਨਾਲ ਜਬਰ ਜਨਾਹ ਹੋਇਆ, ਪਰ ਗੁਜਰਾਤ ਚੋਣਾਂ ਤੋਂ ਐਨ ਪਹਿਲਾਂ ਬਿਲਕਿਸ ਬਾਨੋ ਕੇਸ ਦੇ ਵਿੱਚ ਦੋਸ਼ੀਆਂ ਨੂੰ ਛੱਡ ਦਿੱਤਾ ਜਾਂਦਾ। ਸੋ ਕੀ ਦਲਿਤਾਂ ਨੂੰ, ਕੀ ਘੱਟ ਗਿਣਤੀਆਂ ਨੂੰ ਇਸ ਮੁਲਕ ਦੇ ਵਿੱਚ ਕੋਈ ਨਿਆਂ ਨਹੀਂ ਮਿਲਣਾ? ਕੀ ਜਿਹੜਾ ਨਿਆਂ ਵਾ ਉਹ ਸਿਰਫ ਬਹੁ ਗਿਣਤੀ ਵਾਸਤੇ ਹੀ ਹੈ? ਕੀ ਨਿਆਂ ਦੇ ਵੀ ਮਾਪਦੰਡ ਨੇ? ਜਦੋਂ ਪੂਰਨ ਨਿਆਂ ਨਹੀਂ ਮਿਲਿਆ ਤਾਂ ਕੀ ਜਿਹੜਾ ਜਿੰਨਾ ਕੁ ਹੋਇਆ ਉਹਨੂੰ ਨਿਆਂ ਕਹਿ ਸਕੋਗੇ ਤੁਸੀਂ? ਸੋ ਇਹ ਬੜੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਮਿਲਣੇ ਚਾਹੀਦੇ ਨੇ। ਤੇ ਇਸ ਨਿਆਂ ਨੇ, ਜਿਹਨੂੰ ਅਸੀਂ ਨਿਆਂ ਕਹਿੰਦੇ ਆ, ਇਹਨੇ ਲੋਕਾਂ ਨੂੰ ਸ਼ਰਮਸਾਰ ਕੀਤਾ ਵਾ। ਇੱਕ ਪਾਸੇ ਰੈਲੀਆਂ ਤੋਂ ਸਟੇਜਾਂ 'ਤੇ ਖੜ੍ਹ ਕੇ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਤੇ ਦੂਜੇ ਪਾਸੇ ਤੁਹਾਡੇ ਹੀ ਸਿਸਟਮ ਦੇ ਵਿੱਚ, ਤੁਹਾਡੇ ਹੀ ਵਸਿੰਦਿਆਂ ਦੇ ਨਾਲ ਇਹੋ ਜਿਹੀਆਂ ਵਧੀਕੀਆਂ ਹੋ ਰਹੀਆਂ ਵਾ ਤੇ ਇਹਦਾ ਘਟੀਆ ਰਵੱਈਆ। ਤੁਹਾਨੂੰ ਯਾਦ ਹੋਣਾ ਉਨਾਓ ਗੈਂਗ ਰੇਪ, ਜਿਹਦੇ ਵਿੱਚ BJP ਦੇ ਕੁਲਦੀਪ ਸਿੰਘ ਅੱਜ ਕੱਲ੍ਹ ਜੇਲ੍ਹ ਦੇ ਸਲਾਖਾਂ ਪਿੱਛੇ ਹੈ। ਸੋ ਉੱਤਰ ਪ੍ਰਦੇਸ਼ ਸ਼ਾਸਨ ਦੇ ਸਮੇਤ ਸਾਰੇ ਹੀ ਦੇਸ਼ ਦੇ ਵਿੱਚ ਇਹ ਚੀਜ਼ਾਂ ਲਗਾਤਾਰ ਚਰਚਾ ਦੇ ਵਿੱਚ ਰਹਿੰਦੀਆਂ ਕਿ ਜਦੋਂ ਕਿਸੇ ਵੀ ਧੀ ਦੇ ਨਾਲ, ਕਿਸੇ ਬੀਬੀ ਦੇ ਨਾਲ, ਕਿਸੇ ਔਰਤ ਨਾਲ ਬਲਾਤਕਾਰ ਹੁੰਦਾ ਤੇ ਜਦੋਂ ਇੱਕ ਵਾਰੀ ਤਾਂ ਹੋ ਗਈ ਉਹਦੇ ਨਾਲ ਜਿਹੜੀ ਘਿਨਾਉਣੀ ਹਰਕਤ ਵਾਪਰਨੀ ਸੀ, ਬਾਅਦ ਦੇ ਵਿੱਚ ਉਹ ਤੋਂ ਪੁੱਛ ਪੜਤਾਲ ਦੇ ਨਾਂ 'ਤੇ ਉਹਦਾ ਹਰ ਰੋਜ਼ ਮਾਨਸਿਕ ਬਲਾਤਕਾਰ ਕੀਤਾ ਜਾਂਦਾ। ਸਮਾਜ ਕਰਦਾ ਉਹਦਾ ਮਾਨਸਿਕ ਬਲਾਤਕਾਰ। ਉਹਨੂੰ ਅਹਿਸਾਸ ਕਰਾਇਆ ਜਾਂਦਾ ਕਿ ਤੇਰੇ ਨਾਲ ਜੋ ਹੋਇਆ ਉਹ ਨਹੀਂ ਸੀ ਹੋਣਾ ਚਾਹੀਦਾ, ਜਦ ਕਿ ਇਹਦੇ ਵਿੱਚ ਉਹਦਾ ਕਿਤੇ ਵੀ ਕੋਈ ਸ਼ਮੂਲੀਅਤ ਨਹੀਂ ਹੁੰਦੀ। ਉਹ ਇੱਕ ਜ਼ਬਰ ਦਾ ਸ਼ਿਕਾਰ ਇੱਕ ਸਾਡੇ ਸਮਾਜ ਦਾ ਵਸਿੰਦਾ ਹੁੰਦਾ। ਸੋ ਸਰਕਾਰਾਂ ਨੂੰ ਚਾਹੀਦਾ ਕਿ ਇਕੱਲਾ ਕੋਰਟਾਂ ਦੇ ਵਿੱਚ ਤਰੀਕਾਂ ਪੈਣ ਨਾਲ, ਦੋਸ਼ੀਆਂ ਨੂੰ ਹੱਥ ਕੜੀਆਂ ਲੱਗਣ ਨਾਲ ਨਿਆਂ ਨਹੀਂ ਮਿਲਦਾ। ਨਿਆਂ ਮਹਿਸੂਸ ਕਰਾਉਣਾ ਪੈਂਦਾ ਕਿ ਵਾਕਈ ਨਿਆਂ ਹੋਇਆ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।